ਅਗਲੀ ਖਬਰ ਵੱਲ ਚਲੀਏ। ਕੱਲ੍ਹ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇੱਕ ਆਪਣਾ ਜੋ ਭਾਸ਼ਣ ਦਿੱਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਡੈਮੋਕ੍ਰੇਸੀ ਨੂੰ ਜੋ ਟਰੰਪ ਆ ਜਾਂ ਉਹਨਾਂ ਦੇ ਸਪੋਰਟਰਸ ਆ, ਉਹਨਾਂ ਦੇ ਉੱਤੋਂ ਖਤਰਾ ਹੈਗਾ। ਇਹਦੇ ਸੰਬੰਧ ਦੇ ਵਿੱਚ ਇੱਕ ਡੈਮੋਕ੍ਰੇਟਿਕ ਪਾਰਟੀ ਦੇ ਹੀ ਰਹਿ ਚੁੱਕੇ ਆਫੀਸ਼ੀਅਲ ਜੋ ਕਿ ਇਰਾਕ ਦੇ ਵਾਰ ਵੈਟਰਨ ਵੀ ਹੈਗੇ ਆ, ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਵੀ ਜਿਸ ਟਾਈਮ ਦੇ ਉੱਤੇ ਉਹ ਆਪਣਾ ਭਾਸ਼ਣ ਦੇ ਰਹੇ ਸੀ, ਯੂਐਸ ਮਰੀਨਸ ਉਹਨਾਂ ਦੇ ਬੈਕਡ੍ਰੌਪ ਦੇ ਉੱਤੇ ਸੀਗੇ। ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਹੈ ਵੀ ਅਸੀਂ ਮਿਲਟਰੀ ਨੂੰ ਕਿਸੇ ਪੋਲੀਟੀਕਲ ਪਰਪਸ ਦੇ ਉੱਤੇ ਯੂਜ਼ ਨਾ ਕੀਤਾ ਜਾਵੇ, ਚਾਹੇ ਉਹ ਡੈਮੋਕ੍ਰੇਟ ਹੋਣ, ਚਾਹੇ ਉਹ ਰਿਪਬਲਿਕਨ ਪਾਰਟੀ ਹੋਵੇ। ਸਾਡੇ ਕੋਈ ਵੀ ਜੋ ਪੋਲੀਟੀਸ਼ੀਅਨ ਆ ਜਾਂ ਇਲੈਕਟਡ ਲੀਡਰਸ ਹੈਗੇ ਆ, ਉਹਨਾਂ ਨੂੰ ਇਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਐਲੀਸਨ ਜੈਸਲੋ ਫਾਰਮਰ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ ਡੈਮੋਕ੍ਰੈਟਿਕ ਕਾਂਗਰੈਸ਼ਨਲ ਕੈਂਪੇਨ ਕਮੇਟੀ ਦੇ, ਉਹਨਾਂ ਨੇ CNN ਦੀ ਬਰੀਆਨਾ ਕੇਲਰ ਨੂੰ ਨਿਊ ਡੇ ਦੇ ਉੱਤੇ ਦੱਸਿਆ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਥਰਸਡੇ ਨੂੰ ਵਾਰਨਿੰਗ ਦਿੱਤੀ ਸੀ ਵੀ ਡੋਨਲਡ ਟਰੰਪ ਤੇ ਉਹਨਾਂ ਦੇ ਜੋ ਰਿਪਬਲਿਕਨ ਫਾਲੋਅਰਸ ਆ, ਉਹਨਾਂ ਦੇ ਐਕਸਟ੍ਰੀਮਿਜ਼ਮ ਦੇ ਜਿਹੜੇ ਵਿਊ ਪੁਆਇੰਟਸ ਹੈਗੇ ਆ, ਤੇ ਉਹ ਜੋ ਆਪਣੀ ਫਾਊਂਡੇਸ਼ਨ ਆ ਸਾਡੀ ਰਿਪਬਲਿਕ ਦੀ, ਉਸ ਨੂੰ ਇੱਕ ਤਰ੍ਹਾਂ ਦੇ ਨਾਲ ਥ੍ਰੈਟਨ ਕਰਦੇ ਹੈਗੇ ਆ। ਤੇ ਇਹ ਜੋ ਹੈਗਾ ਕੱਲ ਜੋ ਉਹਨਾਂ ਦਾ ਲੈਕਚਰ ਸੀ, ਮੇਨ ਇਹ ਇਸ ਨੂੰ ਲੈ ਕੇ ਸੀਗਾ ਵੀ ਜੋ ਕੁਝ ਵਾਪਰ ਰਿਹਾ ਆ, ਡਿਵਾਈਡ ਹੋ ਰਿਹਾ USA ਦੇ ਵਿੱਚ। ਈਵਨ ਦੋ ਕਹਿੰਦੇ ਵੀ ਟਰੰਪ ਉਹਨਾਂ ਨੇ ਮਿਲਟਰੀ ਨੂੰ ਪੋਲੀਟੀਸਾਈਜ਼ ਕਰਨਾ, ਯੂਜ਼ ਕਰਨਾ, ਉਹਨੂੰ ਵਰਤਣਾ ਵੀ ਸ਼ੁਰੂ ਕੀਤਾ ਸੀ। ਨੈਸ਼ਨਲ ਗਾਰਡਸ ਨੂੰ 2020 ਦੇ ਵਿੱਚ ਫੋਟੋ ਆਪ ਜਦੋਂ ਹੋਈ ਸੀ ਉਸ ਟਾਈਮ ਦੇ ਉੱਤੇ ਇਹ ਜੋ ਕੱਲ ਉੱਥੇ ਵਾਪਰਿਆ। ਰਾਸ਼ਟਰਪਤੀ ਬਾਈਡਨ ਨੇ ਫਿਲਾਡੈਲਫੀਆ ਦੇ ਵਿੱਚ ਇੰਡੀਪੈਂਡੈਂਸ ਹਾਲ ਦੇ ਵਿੱਚ ਜਾ ਕੇ ਇਹ ਭਾਸ਼ਣ ਜਿਹੜਾ ਉਹ ਆਪਣਾ ਦਿੱਤਾ ਆ, ਪ੍ਰਾਈਮ ਟਾਈਮ ਭਾਸ਼ਣ ਜਿਹੜਾ ਉਹਨਾਂ ਨੇ ਦਿੱਤਾ ਆ। ਯੂਜਲੀ ਰਾਸ਼ਟਰਪਤੀ ਇੱਦਾਂ ਦੇ ਜਿਹੜੇ ਭਾਸ਼ਣ ਆ, ਕੋਈ ਬਹੁਤ ਤਗੜੀ ਪਾਲਿਸੀ ਜਦੋਂ ਲੈ ਕੇ ਆਉਣੀ ਹੋਵੇ ਉਸ ਦੇ ਸੰਬੰਧ ਦੇ ਵਿੱਚ ਜਾਂ ਇੱਦਾਂ ਦੀ ਚੀਜ਼ ਜਿਹੜੀ ਉਹ ਦੱਸਣ ਦੇ ਲਈ ਕਰਦੇ ਨੇ। ਪਰ ਬਾਈਡਨ ਹੋਣਾ ਨੇ ਹੁਣ ਸਿੱਧਾ ਹੀ ਅਟੈਕ ਮੋਡ ਦੇ ਵਿੱਚ ਇੱਕ ਹਿਸਾਬ ਦੇ ਨਾਲ ਟਰੰਪ ਹੋਣਾ ਦੇ ਉਲਟ ਦੇਖੇ ਗਏ ਆ। ਸੋ ਇਹ ਸੇਮ ਵਰਤਾਰਾ ਚੱਲ ਰਿਹਾ ਆ ਜੋ ਪਿੱਛੋਂ ਪਹਿਲਾਂ ਜਿਹੜਾ ਉਹ ਚੱਲਦਾ ਆ ਰਿਹਾ ਸੀ ਵੀ ਆਪਣੇ ਵਿਰੋਧੀ ਦੇ ਉੱਤੇ ਪੂਰੀ ਤਰ੍ਹਾਂ ਹਾਵੀ ਹੋਣ ਦੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਆ। ਸੋ ਮਾਗਾ ਰਿਪਬਲਿਕਨ ਐਕਸਟ੍ਰੀਮਿਜ਼ਮ ਨੂੰ ਉਹਨਾਂ ਨੇ ਚਰਚਾ ਦੇ ਵਿੱਚ ਇੱਕ ਵਾਰੀ ਫੇਰ ਲੈ ਆਂਦਾ ਆ। ਸੋ ਉਹਨਾਂ ਨੇ ਕਿਹਾ ਵੀ ਅਮਰੀਕਾ ਇਸ ਟਾਈਮ ਇਨਫਲੈਕਸ਼ਨ ਪੁਆਇੰਟ ਦੇ ਉੱਤੇ ਪਹੁੰਚਿਆ ਹੈਗਾ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਖਾਸ ਕਰਕੇ ਉਹਨਾਂ ਨੇ ਸਿੱਧਾ ਹੀ ਕਿਹਾ ਵੀ ਜਿਹੜੇ ਮੈਗਾ ਰਿਪਬਲਿਕਨਸ ਆ ਉਹ ਇਲੈਕਸ਼ਨ ਦੇ ਵਿੱਚ ਇਹ ਨਹੀਂ ਦੇਖਦੇ ਵੀ ਜਿੱਤ ਆ ਜਾਂ ਹਾਰ ਆ। ਜੇ ਜਿੱਤ ਗਏ ਤਾਂ ਠੀਕ ਆ, ਜੇ ਹਾਰ ਗਏ ਤਾਂ ਫਿਰ ਕਹਿੰਦੇ ਵੀ ਸਾਡੇ ਨਾਲ ਚੀਟ ਹੋਇਆ ਆ। ਲੋਕਾਂ ਦੀ ਰਾਏ ਨੂੰ ਸਿਰ ਮੱਥੇ ਜਿਹੜਾ ਉਹ ਨਹੀਂ ਲੈ ਰਹੇ ਹੈਗੇ। ਸੋ ਕਹਿੰਦੇ ਵੀ ਇਹ ਬੜਾ ਫਾਈਨ ਲਾਈਨ ਜਿਹੜਾ ਭਾਸ਼ਣ ਸੀਗਾ। ਕਹਿੰਦੇ ਵੀ ਇਹ ਵੇਖਣ ਨੂੰ ਤਾਂ ਏਦਾਂ ਲੱਗ ਰਿਹਾ ਸੀਗਾ ਵੀ ਜਿੱਦਾਂ ਇਹਨਾਂ ਨੇ ਆਪਣੀ ਅਗਲੀ ਇਲੈਕਸ਼ਨ ਦੇ ਲਈ ਭਾਸ਼ਣ ਜਿਹੜਾ ਆ ਉਹ ਦੇਣਾ ਜਿਹੜਾ ਸ਼ੁਰੂ ਕਰ ਦਿੱਤਾ ਹੋਵੇ। ਪਰ ਇਸ ਦੇ ਹੱਕ ਦੇ ਵਿੱਚ ਓਬਵੀਅਸਲੀ ਡੈਮੋਕ੍ਰੇਟਸ ਉਹਨਾਂ ਨੇ ਕਿਹਾ ਵੀ ਬਿਲਕੁਲ ਜਿਹੜੇ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੇ ਆ ਤੇ ਉਹਨਾਂ ਦੇ ਜਿਹੜੇ ਸਾਥੀ ਰਿਪਬਲਿਕਨਸ ਆ, ਟਰੰਪ ਹੋਣਾ ਦੇ ਜਿਹੜੇ ਸਾਥੀ ਆ, ਉਹ ਲਗਾਤਾਰ ਇੱਕੋ ਪਾਸੇ ਨੂੰ ਜਿਹੜਾ ਝੁਕਾਵ ਜਿਹੜਾ ਉਹ ਕਰਦੇ ਜਾ ਰਹੇ ਹੈਗੇ ਆ। ਤੇ ਦੂਜੇ ਪਾਸੇ ਰਿਪਬਲਿਕਨਸ ਨੇ ਵੀ ਇਸ ਦੀ ਜਿਹੜੀ ਪੂਰੀ ਤਰ੍ਹਾਂ ਨਿੰਦਾ ਕੀਤੀ ਹੈ। ਕਹਿੰਦੇ ਤੁਸੀਂ ਮੈਸੇਜ ਯੂਨਿਟੀ ਦਾ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਤੁਸੀਂ ਨਾਲ ਦੇ ਨਾਲ ਅੱਧੇ ਅਮਰੀਕਨਸ ਨੂੰ ਐਕਸਟ੍ਰੀਮਿਜ਼ਮ ਦੇ ਨਾਲ ਜੋੜ ਕੇ ਜਿਹੜਾ ਉਹ ਪੇਸ਼ ਕਰ ਰਹੇ ਆ। ਸੋ ਕਹਿੰਦੇ ਵੀ ਇਸ ਦੇ ਨਾਲ ਡਿਵੀਜ਼ਨ ਜਿਹੜੇ ਰਿਪਬਲਿਕਨਸ ਦੇ ਕਹਿਣ ਦੇ ਨਾਲ ਵੀ ਇਸ ਦੇ ਨਾਲ ਡਿਵੀਜ਼ਨ ਜਿਹੜੀ ਆ ਉਹ ਹੋਰ ਵਧੇਗੀ। ਤੇ ਡੈਮੋਕ੍ਰੇਟਸ ਜਿਹੜੇ ਆ ਕੁਛ ਇਹ ਇਸ ਦੇ ਵਿੱਚ ਆਖ ਰਹੇ ਆ ਵੀ ਜੋ ਸੱਚਾਈ ਆ ਉਸ ਨੂੰ ਇਹਨਾਂ ਨੇ ਸ਼ੀਸ਼ਾ ਜਿਹੜਾ ਉਹ ਦਿਖਾਇਆ ਹੈਗਾ ਆ। ਪਰ ਇੱਕ ਵੱਡਾ ਜਿਹੜਾ ਭਾਸ਼ਣ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਜਿਹੜਾ ਦਿੱਤਾ ਹੈ, ਇਸ ਦੇ ਨਾਲ ਹਲਚਲ ਜਿਹੜੀ ਆ ਉਹ ਪੂਰੀ ਇਸ ਟਾਈਮ ਬਣ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਪੋਲੀਟੀਕਲ ਸਪੀਚ ਇੱਕ ਹਿਸਾਬ ਦੇ ਨਾਲ ਇਹ ਦੇਖਣ ਨੂੰ ਲੱਗ ਰਹੀ ਆ। ਸੋ ਕਹਿੰਦੇ ਵੀ ਭਾਵੇਂ ਉਹ ਮੰਨੋ ਵੀ ਪੋਲੀਟੀਕਲ ਸਪੀਚ ਹੈ ਜਾਂ ਨਹੀਂ ਹੈ, ਪਰ ਕਹਿੰਦੇ ਵੀ ਕਿਤੇ ਨਾ ਕਿਤੇ ਜਿਹੜੇ ਇਲੈਕਸ਼ਨ ਡਿਨਾਇਰਸ ਜਿਹੜੇ ਕਿ ਹੁਣ ਇਲੈਕਸ਼ਨ ਦੇ ਵਿੱਚ ਜਿੱਤ ਕੇ ਇਲੈਕਸ਼ਨ ਨੂੰ ਕੰਟਰੋਲਿੰਗ ਦੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਆ, ਉਹ ਜ਼ਰੂਰ ਇਲੈਕਸ਼ਨ ਪ੍ਰੋਸੈਸ ਦੇ ਲਈ ਇੱਕ ਖਤਰੇ ਦੇ ਵਜੋਂ ਦੇਖੇ ਜਾ ਸਕਦੇ ਆ।